ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਨੇ ਟੀਮ ਰੰਗਲਾ ਪੰਜਾਬ ਦਾ ਵਿਸਥਾਰ ਕੀਤਾ ਜੀ। ਦੇਖੋ, ਟੀਮ ਰੰਗਲਾ ਪੰਜਾਬ ਨਾਂ ਤੇ ਬਹੁਤ ਸੋਹਣਾ ਹੈ ਹਾਂਜੀ। ਤੇ ਇਸ ਟੀਮ ਦੇ ਵਿੱਚ ਨਾਂ ਉਹਨਾਂ ਨੇ ਹੋਰ ਵੀ ਸ਼ਾਮਲ ਕਰ ਲਏ ਨੇ, ਵਧੀਆ ਗੱਲ ਹੈ। ਦੇਖੋ, ਗੱਲ ਕੀ ਹੈ ਕਿ ਇਹਨਾਂ ਨੇ ਜੋ ਕੁਛ ਹੈਗੇ ਆ, ਜਿਵੇਂ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਅੱਜ ਫੈਸਲਾ ਕੀਤਾ ਗਿਆ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਹੈ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਹੈ, ਇਹਨਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਤੇ ਨਾਲ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਆ, ਉਹਨਾਂ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਆ। ਤਾਂ ਦਰਅਸਲ ਗੱਲ ਕੀ ਹੈ ਕਿ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਜਿਹਦੇ ਤੇ ਖਬਰ ਬਣੀ ਹੈ ਕਿ ਉਹਨਾਂ ਨੇ ਕਿਹਾ ਕਿ ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ, ਟੀਮ ਰੰਗਲਾ ਪੰਜਾਬ ਵਿੱਚ ਜੀ ਆਇਆਂ ਨੂੰ। ਤਾਂ ਇਹ ਸ਼ਬਦ ਬਣ ਗਿਆ ਰੰਗਲਾ ਪੰਜਾਬ। ਵੈਸੇ ਰੰਗਲਾ ਪੰਜਾਬ ਆਪਾਂ ਨੂੰ ਵੀ ਪਤਾ ਹੈ ਤੇ ਇਹਦੇ ਰੰਗ ਕਿੰਨੇ ਕੁ ਇਸ ਵੇਲੇ ਗੂੜੇ ਆ, ਇਹ ਸਭਨਾਂ ਨੂੰ ਪਤਾ ਹੈ ਜੀ। ਤਾਂ ਖੈਰ ਦੇਖੋ, ਗੱਲ ਕੀ ਹੈ ਪ੍ਰਵੀਨ ਜੀ, ਇਹ ਜਿਹੜੇ ਬੋਰਡ ਬਣੇ ਹੋਏ ਨੇ, ਕਾਰਪੋਰੇਸ਼ਨਸ ਨੇ ਜਾਂ ਇੰਪਰੂਵਮੈਂਟ ਟਰਸਟ ਨੇ, ਉਹ ਹੌਲੀ-ਹੌਲੀ ਖਾਲੀ ਹੋਏ ਅਹੁਦੇ, ਤਾਂ ਉਹਨਾਂ ਤੇ ਤਕਰੀਬਨ ਉਹੀ ਬੰਦੇ ਬਿਠਾਏ ਜਾਂਦੇ ਆ ਜਿਵੇਂ ਆਪਾਂ ਆਮ ਰਵਾਇਤੀ ਰਾਜਨੀਤੀ ਚ ਵੇਖਦੇ ਆ। ਕੋਈ ਟਿਕਟ ਤੋਂ ਰਹਿ ਗਿਆ ਉਹਦੀ ਸੈਟਿੰਗ ਚੇਅਰਮੈਨੀ ਤੇ, ਜੇ ਕੋਈ ਚੇਅਰਮੈਨੀ ਤੋਂ ਰਹਿ ਗਿਆ ਤੇ ਉਹਨੂੰ ਛੋਟਾ ਅਹੁਦਾ। ਮੈਂ ਤਾਂ ਇਹ ਵੀ ਸੁਣ ਰਿਹਾ ਸੀ, ਮੈਂ ਆਪਣੇ ਇੱਕ ਮਿੱਤਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ, ਉਹ ਕਹਿੰਦੇ ਸੀਗੇ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਸਾਡੇ ਹਲਕੇ ਇੰਚਾਰਜ ਵੀ ਲੱਗਦੇ। ਤੁਸੀਂ ਦੇਖੋ, ਮਤਲਬ ਇਹ ਵੀ ਪਾਈਪਲਾਈਨ ਚ ਮੁੱਦਾ ਕਿ ਹਲਕਾ ਇੰਚਾਰਜ ਵੀ ਲਾਓ, ਕਿ ਜਿਹੜੇ ਪਿੰਡਾਂ ਚ ਰਹਿ ਗਏ ਨੇ, ਜਿਵੇਂ ਆਪਾਂ ਫਰਜ਼ ਕਰੋ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮੋਢੀ ਬੰਦਾ ਹੈ, ਮੋਢੀਆਂ ਚੋਂ ਹੈ ਕੋਈ ਬੰਦਾ, ਤੇ ਉਹ ਕਿਤੇ ਵੀ ਫਿੱਟ ਨਹੀਂ ਬੈਠਾ, ਤਾਂ ਉਹਨੂੰ ਹਲਕਾ ਇੰਚਾਰਜ ਲਾਓ। ਹੋ ਸਕਦਾ ਕਿ ਹਲਕਾ ਇੰਚਾਰਜ ਤੋਂ ਥੱਲੇ ਵੀ ਆ ਜਾਣ ਕੋਈ 4-5 ਪਿੰਡਾਂ ਤੇ, ਇਸ ਤਰ੍ਹਾਂ ਜ਼ੋਨ ਬਣਾ ਕੇ ਵੀ, ਕਿਉਂਕਿ ਗਾਂ ਵੇਖੋ ਐਡਜਸਟਮੈਂਟ ਤਾਂ ਕਰਨੀ ਪਊਗੀ ਨਾ, ਕੁਛ ਤਾਂ ਕਰਨਾ ਪਊਗਾ ਮੋਤਬਰਾਂ ਨੂੰ। ਕਿਉਂ? ਉਹਦਾ ਕਾਰਨ ਇਹ ਹੈ ਕਿ 2024 ਵਾਲਾ ਇਲੈਕਸ਼ਨ ਲੜਨਾ, ਵੱਡਾ ਇਲੈਕਸ਼ਨ ਜਿਹੜਾ ਕਿ ਪਿੰਡਾਂ ਚੋਂ ਹੀ ਹੋ ਕੇ ਗੁਜ਼ਰੇਗਾ, ਦਿਹਾਤੀ ਇਲਾਕਿਆਂ ਚ ਹੋ ਕੇ ਗੁਜ਼ਰੇਗਾ। ਫਿਰ ਨਿਗਮ ਦਾ ਇਲੈਕਸ਼ਨ ਹੈ, ਉਹ ਸ਼ਹਿਰੀ ਹਲਕਿਆਂ ਚੋਂ ਹੋ ਕੇ ਗੁਜ਼ਰੇਗਾ, ਉੱਥੇ ਵੀ ਤੁਹਾਨੂੰ ਐਡਜਸਟਮੈਂਟ ਕਰਨੀ ਪਵੇਗੀ। ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਖਾਸ ਤੌਰ ਤੇ ਕਾਰਪੋਰੇਸ਼ਨ ਹੋ ਗਿਆ, ਡਿਵੈਲਪਮੈਂਟ ਬੋਰਡ ਹੋ ਗਿਆ, ਫਿਰ ਇਸ ਤੋਂ ਇਲਾਵਾ ਇੰਪਰੂਵਮੈਂਟ ਟਰਸਟਾਂ ਹੋ ਗਈਆਂ, ਇਹ ਸਾਰਾ ਸ਼ਹਿਰੀ ਇਲਾਕੇ ਨਾਲ ਜੁੜਦਾ ਹੈ ਕਿ ਸ਼ਹਿਰਾਂ ਵਾਲੀ ਵੀ ਐਡਜਸਟਮੈਂਟ ਹੋ ਜਾਵੇ। ਤੇ ਫਿਰ ਹੌਲੀ-ਹੌਲੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਵੀ ਪਾਈਪਲਾਈਨ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ 'ਚ ਹਲਕਾ ਇੰਚਾਰਜ ਵੀ ਲਾਏ ਜਾ ਸਕਦੇ ਆ। ਤੇ ਹੈ ਉਹ ਰਵਾਇਤੀ ਕਿਰਤੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਕੋਈ ਟਿਕਟ ਤੋਂ ਰਹਿ ਗਿਆ ਤੇ ਉਹਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਤੂੰ ਇੱਧਰ ਆ ਜਾਈਂ। ਜੇ ਉਹਦੀ ਦਾਅਵੇਦਾਰੀ 'ਚ 2-3 ਹੋਰ ਨੇ, ਉਹਨਾਂ ਨੂੰ ਐਡਜਸਟ ਕਿਤੇ ਹੋਰ ਕਰ ਦਿੱਤਾ। ਇਹੀ ਰਾਜਨੀਤੀ ਇਸੇ ਤਰ੍ਹਾਂ ਹੀ ਚੱਲਦੀ ਹੁੰਦੀ ਆ। ਬਾਕੀ ਵੇਖੋ, ਇਹਨਾਂ ਦੇ ਵਿੱਚ ਕਿੰਨੇ ਪਿਆਰੇ ਸ਼ਬਦ ਆਉਂਦੇ ਆ। ਇਹ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਹੈ ਜੀ, ਇਹ ਹੈਗਾ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਜੀ, ਇਹ ਇੰਪਰੂਵਮੈਂਟ ਹੈ। ਇੰਪਰੂਵਮੈਂਟ ਦਾ ਮਤਲਬ ਵੀ ਤੁਸੀਂ ਸਮਝਦੇ ਹੋ, ਤੁਸੀਂ ਤੇ ਜ਼ਿਆਦਾ ਪੜ੍ਹੇ ਹੋ, ਕਿ ਇੰਪਰੂਵਮੈਂਟ ਦਾ ਵੀ ਅਸਰ ਇਸ ਤਰ੍ਹਾਂ ਹੀ ਪੈਂਦਾ ਨਾ ਕਿ ਇੰਪਰੂਵ ਹੋ ਰਿਹਾ ਜੀ। ਤਾਂ ਉਹ ਕਿੰਨਾ ਕੁ ਇੰਪਰੂਵ ਹੁੰਦਾ, ਕਿੰਨਾ ਕੁ ਡਿਵੈਲਪ ਹੁੰਦਾ ਹੈ ਨਾ ਜੀ। ਇਹ ਤਾਂ ਹੁਣ ਅੱਖਰ ਤਾਂ ਵਿੱਚ ਹੈਗੇ ਨੇ ਅਹੁਦਿਆਂ ਦੇ, ਇਹ ਕਿੰਨਾ ਕੁ ਹੁੰਦਾ ਇਹ ਸਮਾਂ ਦੱਸੇਗਾ। ਇਹ ਦੋਵੇਂ ਸ਼ਬਦ ਮਹੱਤਵਪੂਰਨ ਹੈ ਕਿ ਇੰਪਰੂਵਮੈਂਟ ਕਿੰਨੀ ਕੁ ਵਿਖਾਲੀ ਦਿੰਦੀ ਹੈ ਤੇ ਡਿਵੈਲਪਮੈਂਟ ਕਿੰਨੀ ਕੁ ਹੁੰਦੀ ਹੈ। ਤੇ ਜਾਂ ਫਿਰ ਉਹ ਕੱਲੀ ਬਸ ਇੱਕ ਕੁਰਸੀ ਦੇਣੀ ਹੈ, ਨਾਲ ਸਟਾਫ ਦੇਣਾ, ਕੁਛ ਤਨਖਾਹ ਦੇਣੀ ਹੈ ਤੇ ਚੁੱਪ ਕਰਕੇ ਬੈਠੇ ਰਹੋ ਪਾਰਟੀ ਲਈ, ਜੋ ਤੁਹਾਨੂੰ ਮਿਲਦਾ ਆਨੰਦ ਲਓ ਤੇ ਇਲੈਕਸ਼ਨ ਦੇ ਵਿੱਚ ਸਾਨੂੰ ਵੋਟਾਂ ਲੈ ਕੇ ਦਿਓ, ਬਸ ਫਾਰਮੂਲਾ ਹੀ ਹੋਆ।